ਭਾਈ ਮਿੱਠੂ ਹੈਗੇ ਜੀ ਦੁਕਾਨ। ਆ ਮਿੱਠੂ ਯਾ ਕੀ ਹੋ ਗਿਆ? अस्सलामुअलैकुम। ਨਦੀਰ ਭਾਈ ਕੀ ਹਾਲ ਹੈ? ਕੀ ਹਾਲ ਚਾਲ ਹੈ? ਤਬੀਅਤ ਠੀਕ ਹੈ ਜੀ? ਇਹ ਵਨ ਅੱਲਾ ਦੀ ਰਹਿਮਤ, ਬੜੀ ਦੇਰ ਬਾਅਦ ਗੇੜਾ ਲਾਇਆ, ਖੈਰ ਹੋਵੇ ਸਹੀ। ਉਹ ਬਸ ਭਾਈ ਮਿੱਠੂ ਘਰਾਂ ਦੇ ਕੰਮ ਸ਼ਾਮ, ਬਾਹਰ ਦੇ ਕੰਮ ਸ਼ਾਮ ਸਾਰੇ ਫਿਰ ਤੈਨੂੰ ਪਤਾ ਸੰਭਾਲਨੇ ਪੈਂਦੇ। ਕੰਮ ਸੰਭਾਲਣਾ ਪੈਣਾ ਹੀ ਆ ਤੁਹਾਨੂੰ। ਜੀ ਜੀ ਬਿਲकुल बिल्कुल। ਕੀ ਕਰਦੀ ਹੈ? ਸ਼ੇਵ ਕਰ ਦਿਓ ਜੀ ਜ਼ਰਾ, ਸ਼ਾਦੀ ਤੇ ਜਾਣਾ। ਸ਼ਾਦੀ ਤੇ ਜਾਣਾ? ਹਾਂਜੀ ਹਾਂਜੀ, ਮੈਂ ਕਿਹਾ ਅੱਜ ਫੇਸ਼ੀਅਲ ਵੀ ਕਰ ਦਿੰਨੇ ਤੁਹਾਡਾ, ਬਿਹਤਰੀਨ ਜਿਹਾ। ਬੜੀ ਮਿਹਰਬਾਨੀ। ਕੀ ਬੁਰਾ ਹਾਲ ਕਰ ਲਿਆ, ਟਿੰਡ ਜੀ ਕੱਢ ਲਈ ਆ। ਉਹ ਬੱਚਿਆਂ ਦੇ ਵਿੱਚ ਆ ਕੇ ਕੋਈ ਪਤਾ ਲੱਗਦਾ ਜੇ ਭਈਆ, ਫਿਰ ਤੁਹਾਨੂੰ ਪਤਾ ਹੀ ਆ, ਫਿਰ ਤੁਹਾਡੇ ਕੋ ਤੇ ਆਈਦਾ ਵਾ। ਇਹ ਤੇ ਸਾਡਾ ਕਸਟਮਰ ਅੱਲਾ ਦੀ ਰਹਿਮਤ ਨਾਲ ਕਦੀ ਨਹੀਂ ਟੁੱਟਿਆ, ਕਿਉਂਕਿ ਸਾਡਾ ਇਖਲਾਕ ਤੇ ਕੰਮ ਹੀ ਬੋਲਦਾ। ਪੂਰੇ ਰੋਡ ਦੇ ਉੱਤੇ ਹਰ ਬੰਦਾ ਇੱਕੋ ਗੱਲ ਕਰਦਾ ਕਿ ਯਾਰ ਮਿੱਠੂ ਦੇ ਹੱਥ 'ਚ ਸਫਾਈ ਆ ਤੇ ਮੇਰੀ ਜੇਬ 'ਚ ਪੈਸੇ ਆ, ਤੇਰੀ ਮਿਹਰਬਾਨੀ ਕੋਈ ਹੋਰ ਸਫਾਈ ਨਾ ਬਤਾ। ਨਹੀਂ ਦੱਸੋ, ਇਹ ਤੇ ਸ਼ੁਗਰ ਵਾਲੀਆਂ ਗੱਲਾਂ ਤੁਹਾਡੀਆਂ ਨਾ ਗਈਆਂ। ਬਾਈ ਜੀ ਹੈ ਜੀ। ਆ ਬੇੜਾ ਗਰਕ ਹੋ ਗਿਆ ਸਾਰੇ। ਇਹ ਸਾਡੇ ਕੋ ਆਇਲ ਆਇਆ ਇੱਕ। ਜਨਾਬ ਤੁਸੀਂ ਕਿਹੜਾ ਇੱਥੇ ਜੂਆ ਕਰਾਉਣਾ, ਬੇੜਾ ਗਰਕ ਹੋ ਗਿਆ। ਉਹ ਜਨਾਬ ਐਸੀ ਟੈਨਸ਼ਨ ਹੀ ਕੋਈ ਨਹੀਂ ਹੈ। ਅੱਛਾ ਜੀ, ਬਸ ਸ਼ੇਵ ਕਰ ਦਿਓ। ਸ਼ੇਵ ਕਰ ਦਿੰਨੇ ਆ, ਮਿਹਰਬਾਨੀ ਜੀ। ਇਹ ਦੇਖੋ ਨਾ, ਹਾਂ ਬੁਰਾ ਹਸ਼ਰ ਹੀ ਕਰ ਰਿਹਾ ਆਪਣਾ, ਪਤਾ ਨਹੀਂ ਤੁਹਾਨੂੰ ਪਤਾ ਦਵਾਈਆਂ ਦੇ ਰਹੇ ਹੋ। ਉਹ ਨਹੀਂ ਜਨਾਬ, ਤੁਹਾਡੇ ਕਿਹੜਾ ਮੂੰਹ ਤੋਂ ਨੂਰ ਪੈਣ ਡਿਆ ਮਿੱਠੂ ਭਾਈ, ਕੀ ਕਰਦੇ ਹੋ? ਓਏ ਅਸੀਂ ਤੇ ਕੰਮ ਕਰਨਾ ਹੀ ਕਰਨਾ ਤੇ ਮਾਸ਼ਾਅੱਲਾ। ਹੋਰ ਸੁਣਾਓ? ਬਸ ਸ਼ੁਕਰ ਅੱਲਾ ਦਾ ਜੀ। ਓਹੋ, ਇਹ ਠੰਡਾ ਪਾਣੀ ਨਾ ਰੱਖਿਆ ਕਰੋ ਵਿੱਚ, ਤੁਹਾਨੂੰ ਕਿੰਨੀ ਵਾਰੀ ਉਹ ਮੈਨੂੰ ਸਮਝ ਲੱਗ ਗਈ। ਹਾਂਜੀ ਮੀਮ ਸਾਹਿਬ, ਜੀ ਇਹ ਜੀ ਬੁਰਾ ਹਸ਼ਰ ਹੋਇਆ ਪਿਆ। ਜਨਾਬ। ਕਿਤੇ ਟਾਈਮ ਕੱਢ ਕੇ ਨਾ ਹਾਂ ਮੇਰੇ ਕੋ ਬਾਹਰ ਦਾ ਫੀਚਰ ਆਇਆ ਹੈ ਅੱਛਾ ਜੀ, ਤੇ ਉਹ ਲਵਾਨਾ ਤੁਹਾਡੇ ਮੈਂ। ਅੱਛਾ ਜੀ ਠੀਕ ਹੈ, ਮਿਹਰਬਾਨੀ ਸਰ, ਲਵਾਓ, ਸਗੋਂ ਚੰਗੀ ਗੱਲ ਹੈ। ਉਹ ਬੁੱਢੀ ਮੇਰੀ ਬਹੁਤ ਲੜਦੀ ਹੈ, ਕਹਿੰਦੀ ਤੁਹਾਡਾ ਰੰਗ ਕਿਉਂ ਕਾਲਾ ਹੋਈ ਜਾਣ ਡਿਆ। ਮੈਂ ਕਿਹਾ ਬਸ ਘਰ ਦੇ ਵਿੱਚ ਕਾਲੋ ਕਾਲੀ ਪਈ ਹੈ, ਹਰ ਬੰਦਾ ਤੇ ਕਾਰੋਬਾਰ ਦੀ ਵਜ੍ਹਾ ਤੋਂ ਨਹੀਂ ਪਰੇਸ਼ਾਨ ਹੈ। ਵਿਆਹ ਤੇ ਜਾਣਾ ਨਾ ਹਾਂ। ਤੇ ਇਹ ਬਹੁਤ ਜ਼ਰੂਰੀ ਆ। ਹੋਏ ਇੱਥੇ ਤੇ ਬੇੜੇ ਕਰਕੇ ਪਏ ਆ, ਉਹ ਸੜਕ ਵਾਲੀ ਲੋਕਾਂ ਵਾਲਾ ਹਿਸਾਬ ਹੋਇਆ ਪਿਆ ਤੁਹਾਡਾ। ਮੈਂ ਕਿਹਾ ਮਿੱਠੂ ਜੀ ਤੁਸੀਂ ਕਦੋਂ ਮੇਰੀਆਂ ਚੁੰਮੀਆਂ ਲੈਣੀਆਂ ਵਾ? ਤੁਸੀਂ ਮੇਰੀ ਸ਼ੇਵ ਕਰੋ, ਮੇਰਾ ਵਿਆਹ ਦੇ ਉੱਤੇ ਇੰਤਜ਼ਾਰ ਹੋ ਰਿਹਾ, ਮੈਂ ਜਾਣਾ ਵਾ। ਓਹੋ, ਸ਼ੇਵ ਤੇ 1 ਮਿੰਟ ਚ ਕਰ ਦੇਣੀ ਆ। ਹਾਂਜੀ ਹਾਂਜੀ ਜੀ। ਮੈਂ ਕਹਿੰਨਾ ਕਿ ਤੁਸੀਂ ਨਾ ਥੋੜਾ ਜਿਹਾ ਫੇਸ਼ੀਅਲ ਕਰਵਾ ਕੇ, ਹਾਂ ਆ ਵੇਖੋ ਨਾ ਕੀ ਬੁਰਾ ਹਸ਼ਰ ਹੋਇਆ, ਤੁਹਾਡੀ ਤੇ ਮੱਤ ਵੱਜੀ ਪਈ ਹੈ। ਸਰ ਤੁਸੀਂ ਮੇਰੀ ਮੱਤ ਨੂੰ ਛੱਡੋ, ਮੇਰੀ ਸ਼ਾਦੀ ਉੱਥੇ ਇੰਤਜ਼ਾਰ ਹੋ ਰਿਹਾ, ਮੈਂ ਜਾਣਾ ਵਾ, ਪਹੁੰਚਣਾ। ਇੰਤਜ਼ਾਰ ਤੇ ਮੈਂ ਕਿਹਾ ਜਨਾਬ ਟੈਨਸ਼ਨ ਹੀ ਕੋਈ ਨਹੀਂ ਇੰਤਜ਼ਾਰ ਦੀ। ਭਾਈਜਾਨ ਇੰਨਾ ਪਾਣੀ ਤੁਸੀਂ ਮਸਲਨ ਖੈਰ ਆ, ਮੇਰਾ ਪੈਂਚਰ ਚੈੱਕ ਕਰਨਾ, ਕਿਹੜੇ ਚੱਕਰ ਚ ਪੈ ਉਹ ਨਹੀਂ ਬਾਜੀ, ਮੈਂ ਕਹਿੰਦਾ ਆ ਜਰਾ ਤੁਹਾਡਾ ਆ ਹੋ ਜਵੇ ਨਾ, ਮੈਲ ਜੀ ਉੱਤਰ ਜਵੇ। ਹਾਂਜੀ ਹਾਂਜੀ, ਮੈਲ ਤੇ ਲੱਥਣੀ ਚਾਹੀਦੀ ਹੈ। ਉਹ ਸਾਰਾ ਦਿਹਾੜਾ ਤੇ ਤੁਹਾਨੂੰ ਪਤਾ ਸੂਤਰ ਮੰਡੀ ਚ ਫਿਰਨਾ ਹੁੰਦਾ ਵਾ, ਸਾਰਾ ਦਿਹਾੜਾ ਕੰਮ ਕਰਨਾ ਹੁੰਦਾ, ਤੁਹਾਨੂੰ ਪਤਾ। ਫਿਰ ਸੂਤਰ ਮੰਡੀ ਸਫਾਈ ਕਰਦੇ? ਉਹ ਕਿਹੜੀ ਸਫਾਈ ਜਨਾਬ, ਮਿੱਠੂ ਸਾਹਿਬ, ਮਿੱਠੂ। ਓਹੋ, ਮੈਂ ਉਹੀ ਮਸਲਾ। ਚਲੋ ਅੱਲਾ ਕੱਲੀ ਸ਼ੇਵ ਵੀ ਕਰਨੀ। ਮੇਰੇ ਕੋਲ ਬਾਹਰ ਦੀ ਕਰੀਮ ਆਈ ਹੈ ਇੱਕ। ਬਾਹਰ ਦੀ? ਉਹਨੂੰ ਦੁਕਾਨ ਚੋਂ ਬਾਹਰ ਰੱਖ ਦੇ। ਨਹੀਂ ਬਾਹਰ ਕਿਉਂ ਰੱਖਦੇ, ਏਡੀ ਮਹਿੰਗੀ ਆ। ਧੁੱਪ ਲੱਗੇਗੀ, ਠੀਕ ਹੋ ਜਾਏਗੀ, ਫਰੈਸ਼ ਹੋ ਜਾਏਗੀ, ਤਰੋ ਤਾਜ਼ਾ ਹੋ ਜਾਏਗੀ। ਹਾਂਜੀ ਹਾਂਜੀ ਜੀ, ਬਸ ਸ਼ੇਵ ਕਰ ਦਿਓ। ਮੈਂ ਸ਼ੇਵ ਕਰ ਦਿੰਨਾ ਤੁਹਾਡੀ ਜਨਾਬ। ਫੋਮ ਸ਼ੇਵ ਕਰਨੀ? ਫੋਮ? ਹਾਂਜੀ, ਹਰ ਵਾਰੀ ਤੁਹਾਡੇ ਕੋਲ ਫੋਮ ਹੈ ਨਹੀਂ ਯਾਰ, ਫੋਮ ਮੁੱਕੀ ਆ, ਉਹ ਸੋਫੇ ਚੋਂ ਕੱਢ ਲਵਾਂ। ਉਹ ਕਿਹੜਾ ਫੋਮ ਭਾਈਜਾਨ? ਮੈਂ ਅੱਛਾ ਜਿਲਟ ਫੋਮ ਦੀ ਗੱਲ, ਮੋਲਟੀ ਫੋਮ ਦੀ ਗੱਲ ਨਹੀਂ ਕਰ ਰਿਹਾ। ਜਿਲਟ ਫੋਮ ਦੀ ਜਿਲਟ ਫੋਮ ਆ, ਕਰ ਦਿਓ ਪਰਾਂ, ਤੁਹਾਡੀ ਮਿਹਰਬਾਨੀ। ਮੈਂ ਜੀ ਬਸ ਛੇਤੀ ਜਰਾ ਸ਼ੇਵ ਜੀ ਕਰਾਉਣੀ ਸਾਰੇ ਤੁਹਾਡੀ ਸ਼ੇਵ ਐਸੀ ਹੋਏਗੀ ਇਹਦੇ ਨਾਲ ਜਰਾ ਨਰਮ ਹੋ ਜਾਏਗੀ ਜਰਾ ਜਲਦੀ। ਮੈਂ ਕਿਹਾ ਜੀ ਇੰਜ ਦੀ ਨਰਮ ਤੇ ਬਸ ਕੀ ਠੀਕ। ਬਾਤ ਹੈ। ਇਹ ਹੈ ਆ ਤੁਹਾਡੇ ਮੂੰਹ ਦਾ ਤੇ ਅੱਲਾ ਦੀ ਕਸਮ, ਬੇੜਾ ਖਰਕ ਹੋਇਆ ਪਿਆ ਮਿੱਠੂ। ਆ ਵੇਖੋ ਨਾ, ਬਹੁਤ ਬੇੜਾ ਗਰਕ ਹੋਇਆ ਪਿਆ। ਓਏ ਭਾਈ ਜੀ ਆ ਯਾਰ, ਕੰਮ ਕਾਰੋਬਾਰ ਵਾਲੇ ਬੰਦਿਆਂ ਨੂੰ ਇੰਜ ਹੀ ਹੁੰਦਾ ਵਾ ਯਾਰ। ਮੈਂ ਉਹ ਤੁਹਾਡਾ ਦੇਖਿਆ, ਉਹ ਕੋਠੀ ਜਿਹੜੀ ਨਵੀਂ ਬਣਾ ਰਹੇ ਹੋ ਤੁਸੀਂ, ਆਹੋ ਯਾਰ, ਉੱਥੇ ਦਿਹਾੜੀ ਤੇ ਕੰਮ ਕਰ ਰਹੇ ਹੋ? ਉਹ ਕਿਹੜੀ ਦਿਹਾੜੀ ਬਿਹਾੜੀ ਭਾਈ? ਅੱਛਾ ਉਹ ਤੁਹਾਡੀ ਏ? ਆ ਆਪਣੀ ਕੋਠੀ ਹੈ। ਓਏ ਉਹ ਵੱਡਾ ਮੁੰਡਾ ਕਹਿੰਦਾ ਸੀ, ਕਹਿੰਦਾ ਮੈਨੂੰ ਲੱਗਦਾ ਮਕਾਨ ਬਣਾ ਦਿਓ। ਮੈਂ ਕਿਹਾ ਲੈ ਕੋਠੀ ਲੈ ਪੁੱਤ। ਓਹੋ, ਇਹ ਪੈਸੇ ਵਾਲੀਆਂ ਗੱਲਾਂ, ਵੱਡੇ ਲੋਕ। ਆ ਬਸ ਇੰਜ ਹੀ ਹੈ, ਅੱਲਾ ਖੈਰ ਕਰੇ। ਇਹ ਮੇਰੇ ਦੰਦ ਟੁੱਟ ਜਾਣੇ ਆ, ਦੰਦ। ਨਹੀਂ ਉਹ ਜਰਾ ਨਾ ਨਰਮ ਕਰਕੇ ਨਾ, ਉਸ ਤਰ੍ਹਾਂ ਦਾ ਤੁਹਾਨੂੰ ਪਤਾ ਵੀ ਨਹੀਂ ਲੱਗਣਾ। ਨਰਮ ਵੀ ਕਰੋ ਤੇ ਥੋੜੀ ਜੀ ਸ਼ਰਮ ਵੀ ਕਰੋ, ਹੱਥ ਜ਼ਰਾ ਆਰਾਮ ਨਾਲ ਲਾਓ। ਮੈਂ ਕਿਹਾ ਜਨਾਬ ਆਰਾਮ ਨਾਲ ਜੀ ਭਾਈ। ਪਾਣੀ ਉਹ ਜ਼ਰਾ ਨਰਮ ਹੋ ਜਾਏਗੀ ਨਾ, ਕਰ ਲਓ ਕਰ ਲਓ। ਇਹ ਅੱਲਾ ਦੀ ਰਹਿਮਤ ਨਾਲ ਇੰਜ ਦੀ ਨਰਮ ਹੋਏਗੀ ਕਿ ਕੀ ਬਾਤ ਹੈ ਜੀ। ਤੁਹਾਡਾ ਨਿਜ਼ਾਮ ਇੰਜ ਦਾ ਹੋ ਜਾਣਾ, ਦੇਖੋ ਨਾ ਸਾਰੀ ਜ਼ਿੰਦਗੀ ਤੁਸੀਂ ਖਾ ਲਿਆ ਤੋਂ ਮੂੰਹ ਧੋਤੇ। ਵਾਹ ਮਿੱਠੂ, ਇਹ ਹੁਣ ਦੇਖੋ, ਇਹ ਹੈ ਕੈਸੀ ਖੁਸ਼ਬੂ ਆਈ ਤੁਹਾਨੂੰ? ਹਾਂਜੀ ਖੁਸ਼ਬੂ ਤੇ ਆ ਰਹੀ ਹੈ ਜੀ। ਹਾਂ ਖੁਸ਼ਬੂ ਜ਼ਰੂਰ ਆਣੀ ਹੈ। ਇਹ ਮਿੱਠੂ ਭਾਈ
ਤੁਹਾਡੇ ਹੱਥ ਦਾ ਬੜਾ ਮਜ਼ਾ ਆਉਂਦਾ ਵਾ, ਲੇਕਿਨ ਇਹ ਜਿਹੜਾ ਸਖਤ ਵਿੱਚ ਲਾ ਦਿੰਦੇ ਹੋ ਨਾ। ਨਹੀਂ ਸਖਤ ਕਿਉਂ ਲਾਣਾ ਜੀ, ਸਖਤ ਕਿਉਂ ਲਾਣਾ? ਪਤਾ ਕੀ ਗੱਲ ਆ, ਜੀ ਜੀ ਇਹ ਨਿਜ਼ਾਮ ਹੀ ਐਸਾ ਭਾਜੀ ਹਾਂਜੀ ਕਿ ਇਹਦੇ ਚ ਨਾ ਬਹੁਤ ਜ਼ਰੂਰੀ ਹੋ ਜਾਂਦਾ। ਅੱਲਾ ਓਹੋ ਮਿੱਠੂ ਜੀ ਕੀ ਗੱਲ ਆ, ਮੈਂ ਮਰ ਗਿਆ, ਮੈਨੂੰ ਤੁਸੀਂ ਕੀ ਕਰਨ ਦੇ? ਉਹ ਨਹੀਂ, ਉਹ ਤੇਰਾ ਬਾਲ ਬੂਲ ਨਿਕਲ ਆਣਗੇ। ਮਿੱਠੂ ਜੀ ਬਾਲ ਕੱਢਣੇ ਆ, ਤੁਸੀਂ ਤੇ ਮੈਨੂੰ ਘਰੋਂ ਦੁਕਾਨ ਚੋਂ ਕੱਢਣ ਡਿਆ। ਨਹੀਂ ਇਹ ਜ਼ਰਾ ਸਕੂਨ ਹੁੰਦਾ। ਹਾਂ ਅੱਲਾ ਖੈਰ। ਆ ਮੇਰੇ ਅੰਗੂਠੇ ਵੀ ਬੰਨ ਦਿਓ ਪੈਰਾਂ ਦੇ। ਨਾ ਅੱਲਾ ਪਾਕ ਰਹਿਮਤ ਕਰੇ ਵੀਰੇ। ਇਹ ਕਿਹੜੀ ਸ਼ੇਵ ਹੈ ਮਿੱਠੂ? ਇਹ ਜਰਾ ਨੱਕ ਦੇ ਬਾਲ 'ਚ ਨਾ ਰਿਲੈਕਸੇਸ਼ਨ ਆ ਜਾਏਗੀ। ਹਾਂਜੀ ਹਾਂਜੀ ਜੀ ਬਿਲਕੁਲ ਠੀਕ ਆ ਅੱਲਾ ਇਹ ਜਿਹੜਾ ਤੁਹਾਡਾ ਬੇੜਾ ਗਰਕ ਹੋਇਆ ਨਾ, ਹਾਂਜੀ ਖਾਣਾ ਖਰਾਬ ਤੁਹਾਡਾ ਵੀ ਹੋ ਜਾਣਾ ਜਿੱਦਾਂ ਦੀਆਂ ਹਰਕਤਾਂ ਕਰ ਰਹੇ ਹੋ। ਨਹੀਂ अस्सलाम वालेकुम। ਵਾਲੇਕੁਮ ਸਲਾਮ। पाइन की हाल है? ठीक हो? ਬਾਜੀ ਠੀਕ ਠਾਕ, ਤੁਸੀਂ ਸੁਣਾਓ? अल्लाह ਆ ਫੋਨ ਫੜਾ ਯਾਰ, ਕਿਉਂ ਕੱਢੀ ਜਾਂਦੀ ਆ? ਬੇੜਾ ਗਰਕ ਹੋ ਜਾਣਾ ਤੁਹਾਡਾ। पाइन पाइन ਹਾਂਜੀ ਹਾਂਜੀ इधर मैं आई ਓ पाइन। ਬਿਸਮਿल्ला ਬਾਜੀ, ਕੀ ਹਾਲ ਹੈ? एक मिनट खलो लो ना, रोक लो एनू पाइन ਇਹ ਕਿਨੂੰ? एनू। ਉਹ ਉਹਨਾਂ ਨੇ ਵਿਆਹ ਤੇ ਜਾਣਾ, ਬਹੁਤ ਉਹਨਾਂ ਨੂੰ ਟੈਨਸ਼ਨ ਆ एक मिनट मेरी गल सुन लो ना भाजी, मैनू जरा जल्दी है। ਕਿ ਜਲਦੀ ਕੀ ਮਸਲਨ, ਬਾਹਰ ਬੱਚੇ ਰੋਂਦੇ ਤੁਹਾਡੇ? नहीं बच्चे नहीं रोंदे, मेरा बंदा रोन लिया। ਕੀ ਹੋਇਆ ਭਾਈ ਨੂੰ? ਤੁਹਾਨੂੰ ਤੇ ਪਤਾ ਹੀ ਹੈ, ਉਹਨੂੰ ਤਾਂ ਗੈਂਠੀਏ ਦੀ ਸ਼ਿਕਾਇਤ ਹੈ। ਹਾਂ, ਮੰਜੀ ਤੇ ਬੜੀ ਦੇਰ ਤੋਂ। ਉਹ ਨਹੀਂ ਤੁਰਦੇ ਪਏ। ਅੱਲਾਹ ਪਾਕ ਉਹਨਾਂ ਤੇ ਰਹਿਮਤ ਕਰ ਦੇਵੇ, ਕਿਤੇ ਉਹ ਤੁਰਨ ਲੱਗ ਜਾਣ। ਤੈਨੂੰ ਤਾਂ ਪਤਾ ਨਾ ਬੰਦਾ ਮੇਰਾ ਕਿੰਨਾ ਸਾਫ ਸੁਥਰਾ ਰਹਿੰਦਾ ਹੈ, ਬਹੁਤ ਜ਼ਿਆਦਾ ਨੀਟ ਸਾਫ ਕਲੀਨ ਸੁਥਰਾ ਰਹਿੰਦਾ ਹੈ। ਸ਼ੇਵ ਸ਼ੂਵ ਤੇਰੇ ਕੋਲੋਂ ਹੀ ਕਰਾ ਕੇ ਜਾਂਦੇ ਰਹੇ ਨੇ, ਤੇਰੇ ਅੱਬਾ ਜੀ ਕੋਲੋਂ ਕਰਾ ਕੇ ਜਾਂਦੇ ਰਹੇ ਨੇ। ਹਾਂਜੀ ਬੜੇ ਪੁਰਾਣੇ ਤਲਕਾਤ ਨੇ ਸਾਡੇ। ਬਹੁਤ ਪੁਰਾਣੇ। ਆਪਣਾ ਦਾਦਾ ਜੀ ਦੇ ਵੀ, ਤੁਹਾਡੇ ਵਾਲਦ ਸਾਹਿਬ ਨਾ ਜਿਹੜੇ, ਉਹ ਵੀ ਵਾਕਫ ਸਨ। ਆਹੋ ਉਹ ਦੱਸਦੇ ਸਨ ਹਾਂ, ਉਹ ਤੇ ਸਾਰੀ ਜ਼ਿੰਦਗੀ ਇਕੱਠੇ ਰਹੇ ਆ। ਅੱਛਾ ਹੁਣ ਇੰਜ ਆ, ਕਿੰਨੇ ਪੈਸੇ ਲੈ ਰਹੇ ਆ ਅੱਜ ਕੱਲ ਸ਼ੇਵ ਦੇ? ਆ 200 ਰੁਪਇਆ ਲੈ ਰਹੇ ਆ। 200 ਰੁਪਇਆ ਲੈ ਰਹੇ ਨੇ ਸ਼ੇਵ ਦਾ? ਸ਼ੇਵ ਦਾ। ਤੇ ਆ ਜਿਹੜਾ ਚਿਕੜ ਜਿਹਾ ਮੰਗਣ ਡਿਆ ਮੈਨੂੰ ਉਹਦਾ? ਇਹ ਫੀਚਲ ਦਾ? ਆ ਫੀਚਲ 1500 ਰੁਪਇਆ। ਅਲੀ ਕਿੰਗ ਬਾਰਬਰ ਦਾ ਨਾਮ ਹੋਇਆ ਸਾਡੀ ਦੁਕਾਨ ਦਾ ਕਿ ਫੀਚਲ ਕਰਕੇ ਆ ਦੇਖਿਓ, ਤੁਹਾਡੇ ਸਾਹਮਣੇ ਬੰਦਾ ਇੰਜ ਦਾ ਸਾਫ ਸੁਥਰਾ ਕਰ ਦੇਣਾ ਕਿ ਇਹਦੇ ਘਰਦਿਆਂ ਨੇ ਨਹੀਂ ਪਛਾਣਨਾ। ਬਸ ਇਹੀ ਮੈਂ ਵੀ ਚਾਹ ਰਹੀ ਹਾਂ। ਅੱਛਾ ਜੀ। ਭਾਂ ਤੇਰੇ ਦੀ ਕਰਨੀ ਹੈ ਸ਼ੇਵ। ਅੱਛਾ, ਘਰ ਜਾ ਕੇ ਤੁਹਾਨੂੰ ਪਤਾ ਹਰ ਵਾਰੀ ਉੱਥੇ ਜਾ ਕੇ ਕਰਨੀ ਪੈਂਦੀ ਇੱਥੇ ਹੈ। ਤੈਨੂੰ ਪਤਾ ਉਹ ਨਹੀਂ ਆ ਸਕਦੇ। ਹਾਂਜੀ ਹੈ। ਤੇ ਤੂੰ 200 ਲੈਣਾ ਸ਼ੇਵ ਦਾ, ਮੈਂ ਤੈਨੂੰ 400 ਦੇਵਾਂਗੀ। ਮੈਨੂੰ ਪਤਾ ਵਾ ਘਰ ਜਾਣਾ ਵਾ, ਤੂੰ ਆ ਕਰ ਦੇਖਿਆ ਬਾਜੀ, ਹੱਕ ਨਹੀਂ ਰੱਖਿਆ ਅਸੀਂ ਕਦੀ। ਹਰ ਦੌਰ 'ਚ ਇੰਜੀ ਹੈ। ਗਰੀਬ ਆਦਮੀ ਦਾ ਹੱਕ ਨਹੀਂ, ਮਿਹਨਤ ਆ ਤੇਰੀ। ਇੰਜੀ ਤੁਰ ਕੇ ਜਾਣਾ। ਮਿੱਠੂ ਮੇਰੀ ਸ਼ੇਵ ਕਰ, ਮੈਂ ਵਿਆਹ ਤੇ। ਸਬਰ ਤੇ ਕਰ ਲੋ, ਵਿਆਹ ਤੇ ਜਾਣਾ। ਵਿਆਹ ਤੁਹਾਡੇ ਤੋਂ ਬਗੈਰ ਵੀ ਹੋ ਜਾਣਾ, ਜਰਾ ਤੁਹਾਡਾ ਰੰਗ ਤੇ ਨਿਖਰ ਜਵੇ। ਉਹ ਭਾਂਜੇ ਦਾ ਵਿਆਹ ਵਾ ਮਿੱਠੂ। ਉਹ ਕੋਈ ਗੱਲ ਨਹੀਂ, ਹੋ ਜਾਂਦਾ। ਕੀ ਹੋ ਗਿਆ? ਕੀ ਅੱਛਾ। ਹੋ ਗਿਆ? ਹਾਂਜੀ ਮੈਂ ਕਿਹਾ ਮਿੱਠੂ ਭਾਈ ਨੇ ਹਾਂਜੀ। ਤੁਸੀਂ ਇੰਜ ਕਰੋ, ਥੋੜਾ ਜਿਹਾ ਆਪਣਾ ਤੁਸੀਂ ਟਾਈਮ ਕੱਢਣਾ। ਭੈਣਾਂ ਵੀ ਸਾਰੀਆਂ ਘਰ ਆਈਆਂ ਨੇ, ਅੱਛਾ, ਮਠਿਆਈਆਂ ਦੇ ਟੋਕਰੇ, ਕੀ ਬਾਤ ਹੈ। ਨੋਟਾਂ ਦੀਆਂ ਕਾਪੀਆਂ। ਅੱਛਾ ਜੀ। ਲੈ ਚਾਹ ਹੀ ਉਹਨਾਂ ਨੂੰ ਇੰਨੇ ਕ ਚੜੇ ਪਏ ਨੇ ਕਿ ਛੱਡ ਗੱਲਾਂ ਦਿਓ ਤੁਸੀਂ। ਇਹ ਮੇਰੇ ਤੇ ਸਿੱਟਲ ਨਹੀਂ ਤੇਰੇ ਭਾਂ ਤੇ ਸਿੱਟ ਨੇ ਨਾ ਉਹਨਾਂ ਨੇ। ਬੜੀ ਦੇਰ ਬਾਅਦ ਆਈਆਂ ਭੈਣਾਂ, ਕਹਿੰਦੀਆਂ ਭਾਬੀ ਤੂੰ ਕਮ ਸੇ ਕਮ ਸਾਡੇ ਭਰਾ ਦਾ ਮੂੰਹ ਸਿਰ ਤੇ ਸਿੱਧਾ ਕਰਵਾ ਨਾ, ਬੁਲਾ ਕੇ ਲਿਆ ਜ਼ਰਾ ਆਪਣੇ ਨਾਈ ਨੂੰ, ਜਿਹੜਾ ਖਾਨਦਾਨੀ ਨਾਈ ਹੈ। ਹਾਂਜੀ ਬੁਲਾ ਜ਼ਰਾ ਉਹਨੂੰ ਆ ਕੇ ਤੇ ਆਪਣਾ ਜ਼ਰਾ ਕਟਿੰਗ ਤੇ ਉਹ ਸ਼ੇਪ। ਨੋਟ ਜਿਹੜੇ ਸਿੱਟਣੇ ਆ ਮੇਰੇ ਹੋਣੇ? ਤੇਰੇ ਹੀ ਆ, ਅਸੀਂ ਕੀ ਕਰਨੇ? ਮੇਰਾ ਨਾਮ ਮਿੱਠੂ ਆ, ਮੈਂ ਇੱਕ ਮਲਕ ਆ। ਉਹ ਹੋਰ ਵੀ 5-10 ਹਜ਼ਾਰ ਤੈਨੂੰ ਦੇ ਦੂੰਗੀ ਮੈਂ। ਉਹ ਕੀ ਬਾਤ ਹੈ, ਚੱਲ ਵੀ ਉੱਠ। ਵੱਡੀ ਦਿਹਾੜੀ ਓਹੋ ਓਏ ਮਿੱਠੂ, ਉੱਠ ਉੱਠ ਨਿਕਲ। ਮਿੱਠੂ ਝੱਟ ਹੋਣ ਤੋਂ 5 ਮਿੰਟ ਪਹਿਲੇ ਵਾਲਾ ਮੂੰਹ ਬਣਾਈ ਜਾ ਰਹੇ ਆ। ਉਹ ਤੂੰ ਠਹਿਰ ਜਾ। ਓਹੋ ਮਿੱਠੂ ਮੇਰੇ ਤੇ ਜੀ। ਛਿੱਟਾ ਨਾ ਪਾ, ਕੀ ਕਰੀ ਜਾਣਾ? ਬਾਜੀ ਇਹ ਕਿਹੜਾ ਤਜ਼ਾਬ ਆ? ਇਹ ਤੇ ਚਿੱਟਾ ਹੀ ਹੋਣਾ। ਅੱਛਾ ਚੱਲ ਬੈਠਾ ਰਹਿ, 10 ਅੱਧਾ ਘੰਟਾ ਲੱਗਣਾ ਮੇਰਾ। ਅੱਧਾ ਘੰਟਾ ਤੇ ਮੇਰਾ ਵਿਆਹ ਉੱਥੇ, ਮੈਂ ਭਾਂਜਾ 15 ਤੋਂ 20 ਮਿੰਟ ਲੱਗਣੇ ਨੇ, ਅੱਧਾ ਘੰਟਾ ਵੀ ਨਹੀਂ ਲੱਗਣਾ ਉਹ ਤੇਰਾ। 15 ਤੋਂ 20 ਮਿੰਟ ਲੱਗਣੇ। 10,000 ਰੁਪਇਆ ਤੇਰਾ, 150 ਰੁਪਇਆ। ਮਿੱਠੂ ਮੈਂ ਪਹਿਲੇ ਆਇਆ ਯਾਰ, ਮੇਰੀ ਸ਼ੇਵ ਤੇ ਕਰ, ਮੈਂ ਵਿਆਹ ਤੇ ਪਹੁੰਚਣਾ। ਤੇਰੀ ਮਿਹਰਬਾਨੀ ਯਾਰ ਮਿੱਠੂ, ਮੈਂ ਅੱਗੇ ਤੋਂ ਬਾਅਦ ਸਾਡੀ ਭਰਜਾਈ ਵੀ ਆ, ਭੈਣ ਵੀ ਦੱਸ ਜ਼ਰਾ, ਦੱਸ ਇਹਨੂੰ ਪਤਾ ਲੱਗੇ। ਕੰਮ ਕਰਨ ਦੀਆਂ। ਮਿੱਠੂ ਮੈਨੂੰ ਝੰਡਾ ਮਾਰੀ ਜਾਣ ਡਿਆ। ਮੈਂ ਫਿਰ ਪੈਸੇ ਨਹੀਂ ਦੇਣੇ ਸ਼ੇਵ ਦੇ। ਉਹ ਤੂੰ ਨਿਕਲ ਇੱਥੋਂ, ਚੱਲ ਚੱਲ ਮਿੱਠੂ ਸ਼ੇਵ ਹੋ ਗਈ। ਓਏ ਓ ਯਾਰ ਮਿੱਠੂ ਕੋ ਥੋੜਾ ਜਿਹਾ ਖਿਆਲ ਉਹ ਕਰ ਯਾਰ। ਤੂੰ ਇੱਥੋਂ ਨਿਕਲ, ਚੱਲ ਸ਼ੇਵ। ਓ ਯਾਰ, ਕੋ 150 ਲੈਣਾ। ਓ ਯਾਰ ਮਿੱਠੂ, ਆ 150 ਫੜ। ਮੇਰੀ ਗੱਲ ਸੁਣ, ਹਾਂਜੀ ਘਰ ਜਾਣਾ ਵਾ, ਅੱਛਾ। ਸਫਾਈ ਨਾਲ ਐ ਨੀਟ ਕਲੀਨ ਸਾਫ ਸੁਥਰਾ ਮੈਂ ਕਿਹਾ ਤੁਹਾਨੂੰ ਪਤਾ ਹੀ ਨਹੀਂ, ਸਾਡੀ ਆ ਮਸਲਨ ਸ਼ਾਪ ਏਡੀ ਸਾਫ ਏ, ਅਸੀਂ ਤੇ ਇੱਕ ਬਾਲ ਨਹੀਂ ਰਹਿਣ ਦਈਦਾ। ਬਸ ਮੇਰੇ ਬੰਦੇ ਨੂੰ ਵੀ ਨੀਟ ਕਲੀਨ ਕਰ ਦੇਣਾ ਹੈ ਕਿ ਇੱਕ ਵਾਰੀ ਭੈਣਾ ਵੇਖ ਕੇ ਕਹਿਣ ਹਾਏ ਸਾਡਾ ਭਰਾ ਤੇ ਲਾੜਾ ਹੀ ਲੱਗਣ ਡਿਆ। ਉਹ ਮੈਂ ਕਿਹਾ ਬਾਜੀ ਐਨਜੀ ਹੋਏਗਾ। ਉਹਨਾਂ ਦੇ ਦਿਲ ਰਾਜ਼ੀ ਹੋਣੇ ਨੇ,
ਤੇ ਤੈਨੂੰ ਰਾਜ਼ੀ ਕਰਦੇ ਆ ਬਾਜੀ ਉਹ ਮੈਂ ਨਹੀਂ tension ਕਹਿੰਦਾ ਲੈਣੀ। ਚਲੋ ਤੁਸੀਂ ਇਹ ਵੱਡੀ ਕਿਹੜੀ ਦਿਹਾੜੀ ਲੈ ਇੰਨੇ ਪੈਸੇ ਤਰੂ ਕਰੇ 10 ਦਿਨਾਂ ਚ ਇੱਥੋਂ ਨਾ ਕਮਾਉਂਦਾ ਹੋਵੇ ਜਿੰਨਾ ਤੂੰ ਇੱਥੋਂ 2 ਘੰਟੇ ਚ ਕਮਾ ਲਵਾਂ। ਬਾਜੀ ਸਾਡੀ ਦੁਕਾਨ ਦਾ ਨਾਂ ਇੱਥੇ ਵੀ ਅੱਲਾ ਦੀ ਰਹਿਮਤ ਆ, ਪਰ ਹੁਣ ਤੁਹਾਨੂੰ ਤੇ ਨਹੀਂ ਨਾ ਨਾਰਾਜ਼ ਕਰਨਾ। ਬਸ ਜੀਤੇ ਰਹੋ ਜੀ ਜੀਤੇ ਰਹੋ। ਹਾਂ। ਇਹ ਵੇਖੇ ਲੇਕਿਨ ਜ਼ਰਾ ਨਾ ਤੈਨੂੰ ਪਤਾ ਤੇਰੇ ਭਾਈ ਨੂੰ ਸਫਾਈ ਪਸੰਦ ਨਹੀਂ, ਕੱਪੜੇ ਜ਼ਰਾ ਸ਼ਰਟ ਸ਼ੂਟ ਕੋ ਚੇਂਜ ਕਰਕੇ ਐ ਲਸ਼ ਪਸ਼ ਕੇ ਅਗਲੇ ਨੂੰ ਪਤਾ ਲੱਗੇ ਕਿ ਬਈ ਕੋ ਆਇਆ ਹੈ। ਉਹ ਬਾਜੀ ਓਏ ਉਹ ਜਾ ਮੇਰੀ ਨਵੀਂ ਸ਼ਰਟ ਲੈ ਕੇ ਆ ਕਰੋ, ਹਾਂ। ਜਲਦੀ ਜਾ। ਹਾਂ, ਜਲਦੀ ਮੰਗਾ ਲੈ ਫਟਾਫਟ। ਅੱਗੇ ਆ ਤੁਰ ਕੇ। ਮੰਗਾ ਲਾ ਫਟਾਫਟ। ਬਾਜੀ ਜਦ ਤੱਕ ਕੋਈ ਸ਼ਰਟ ਲਿਆਣਾ ਤੁਹਾਡਾ ਫੀਚਰ ਕਰਦੇ ਆ, ਬੈਠੋ। ਵੇ ਨਹੀਂ ਮੇਰਾ ਨਹੀਂ ਕਰਨਾ, ਮਰਨਿਆ ਅੱਛਾ ਭਾਈ ਦਾ ਕਰਨਾ ਹੀ। ਉਹ ਤੇ ਮੈਂ ਜਾ ਕੇ ਕਰ ਦਿੰਨਾ, ਤੁਸੀਂ ਸ਼ੇਪ ਸ਼ੂਪ ਕੋਈ ਕਰਾਣੀ ਤੇ ਬੈਠੋ। ਔਰ ਲਾਨਤ ਤੇਰੇ ਤੇ, ਭਾਈ ਤੇਰੇ ਦੀ ਕਰਾਣੀ ਤੈਨੂੰ ਕਹਿਣ ਦੀ ਘਰ ਜਾ ਕੇ ਕਰਕੇ ਆਉਣੀ, ਕਰ ਦਈ ਬਸ। ਐ ਬਾਜੀ ਆ ਐ ਦੇਖੋ ਨੀਟ ਇੱਕ ਵਾਰੀ ਤੇਰਾ ਹੱਥ ਲੱਗੇ ਤੇ ਸਮਝ ਆ ਜਾਵੇ ਉਹਨਾਂ ਨੂੰ ਕਿ ਕਿਸੇ ਬੰਦੇ ਦਾ ਹੱਥ ਲੱਗਾ। ਅੱਜ ਤੇ ਵੱਡੀ ਦਿਹਾੜੀ ਆ, ਮੈਂ ਤੇ ਪੂਰੇ ਭਾਰ ਨਾਲ ਦੇਖੋ ਨਾ, ਮੈਂ ਸਾਰਾ ਸਮਾਨ pack ਬਸ ਕਰ ਆਪਣਾ ਲੈਣਾ। ਕਰ ਲੈ ਸਮਾਨ ਸਮੂਨ ਇਕੱਠਾ। ਅੱਛਾ ਕਟਿੰਗ ਤੇ ਨਹੀਂ ਕਰਨੀ ਉਹਨਾਂ ਦੀ? ਕਟਿੰਗ ਵੀ ਕਰਨੀ ਆ, ਕਟਿੰਗ ਵੀ ਕਰਨੀ ਆ, ਕਟਿੰਗ ਆਹ ਵੀ ਮੈਂ ਕਰਨੀ ਸਾਰਾ ਆ ਤੇ ਆਪਣਾ ਲੂਣ ਮਿਰਚ ਮਸਾਲੇ ਵਾਲੀਆਂ ਡੱਬੀਆਂ ਵੀ ਚੁੱਕ ਲੈ, ਉਹਨਾਂ ਦਾ ਉਹ ਵੀ ਕਰਨਾ ਹੀ। ਫੇਸ਼ੀਅਲ ਵੀ ਆਹੋ। ਕਰਨਾ। ਉਹ ਮੈਂ ਕਿਹਾ ਸਾਰਾ ਓਏ ਸਮਾਨ ਪੈਕ ਕਰ ਯਾਰ ਸਾਰਾ। ਐ ਰੂਮ ਸਪਰੇ ਰੱਖੇ ਨੇ, ਰੂਮ ਸਪਰੇ ਨੇ। ਇਹ ਨਹੀਂ ਇਹ ਫੋਮ ਸ਼ੇਪ ਆ ਤੇ ਬਾਲਾਂ ਦੇ ਡਿਜ਼ਾਈਨ ਆ। ਅੱਛਾ ਔਰ ਬਾਲਾਂ ਦੇ ਇਹ ਡਿਜ਼ਾਈਨ, shirt? ਉਹ ਬਾਲਾਂ ਦੇ ਡਿਜ਼ਾਈਨ ਵਾਲੀ ਕਾਪੀ ਵੀ ਰੱਖ ਲਈ ਨਾਲ ਹੈ। ਮੈਂ ਕਟਿੰਗ ਕਿ- ਐਦ ਕੀ ਉਹ ਹੋਵੇ ਜਿਹੜੇ ਕਿ ਮਤਲਬ ਐ ਬੰਦਾ ਯੰਗ ਲੱਗੇ, ਬੰਦਾ ਇਹ ਇੱਕ ਵਾਰੀ ਉੱਠ ਕੇ ਦੇਖੋ ਨਾ, ਕਵੇ ਕਿ ਮੈਂ ਨਹੀਂ ਵੇ ਵਾਹ ਕੀ ਕਹਨੇ। ਉਹ ਤੁਸੀਂ ਟੈਨਸ਼ਨ ਕਿਉਂ ਨਹੀਂ ਨਾ ਨਾਈ ਲਓ। ਦੇ ਹੱਥ ਦੀ ਜਿਹੜੀ ਕਾਰੀਗਰੀ ਹੈ ਨਾ, ਉਹ ਉਹਦੇ ਹੱਥ ਤੋਂ ਉਹਦੀ ਕਟਿੰਗ ਤੋਂ ਪਤਾ ਲੱਗਦੀ। ਉਹ ਬਾਜੀ ਟੈਨਸ਼ਨ ਕਾਦੀ ਲੈਂਦੀ ਆ? ਦੇਖ ਨਵੀਂ ਸ਼ਰਟ ਮੰਗਾਈ ਹੁਣੀ ਪਾ ਕੇ ਚੱਲ ਪਾ ਜਾਣੀ। ਤੂੰ ਮਿੰਟ ਮਾਰ। ਇਹ ਆ 1 ਮਿੰਟ ਚ ਇਹ ਨਵੀਂ ਸ਼ਰਟ ਆਪਾਂ ਬਦਲਣ ਲੱਗੇ ਆ। ਇੱਕ ਮਿੰਟ ਠਹਿਰੀ, ਇੱਕ ਮਿੰਟ ਠਹਿਰੀ ਵੇ। ਕੀ ਹੋਇਆ? ਆ ਤੇਰੀ ਨਵੀਂ ਸ਼ਰਟ ਆ? ਆਹੋ ਨਾ ਕਰ। ਆਹੋ। ਓਏ ਇਹ ਤੇ ਮੇਰੇ ਬੰਦੇ ਦੀ ਸ਼ਰਟ ਆ, ਤੇਰਾ ਬੇੜਾ ਤਰ ਜੇ ਜਿਹੜਾ ਤੂੰ ਪਿਛਲੀ ਵਾਰੀ ਚੁੱਕ ਕੇ ਲੈ ਆਇਆ ਨਖੱਤੀ ਦੇ। ਉਹ ਤੇਰਾ ਉਹ 2 ਦਿਮਾਗ ਮਹੀਨੇ ਠੀਕ ਹੈ। ਆਵੇ ਉਹ ਤੇ ਨਾਲ ਹੀ ਹੈ ਮਨਜ਼ੂਰ ਸੈਨ। ਇਹ ਤਾਂ ਤਾਇਆ ਜੀ ਨੇ ਦਿੱਤੀ, ਤਾਇਆ ਦਾ ਨਾਮ ਉਹ ਕਿਹੜੇ ਤੇਰੇ ਤਾਏ ਦੇ ਨਾਂ ਤੇ ਸ਼ਫੀਕ ਆ ਨਖੱਤੀ ਦੇ ਪੁੱਤਾ। ਇਹ ਮਨਜ਼ੂਰ ਸੈਨ ਮੇਰੇ ਬੰਦੇ ਦੀ ਸ਼ਰਟ ਆ। ਉਹ ਧੋਬੀ ਕੋ ਗਲਤੀ ਹੋ ਗਈ ਸੀ, ਉਹਨੇ ਮੈਂ ਵੀ ਕਹਾਂ 2 ਮਹੀਨੇ ਹੋ ਗਏ ਮੇਰੇ ਬੰਦੇ ਦੀ ਸ਼ਰਟ ਨਹੀਂ ਲੱਭਣ ਡਈ। ਮੈਂ ਪੂਰਾ ਘਰ ਫੋਲ ਮਾਰਿਆ, ਮੈਨੂੰ ਕਿਤੋਂ ਸ਼ਰਟ ਨਜ਼ਰ ਨਹੀਂ ਆ ਰਹੀ। ਯਾ ਅੱਲਾ ਜ਼ਮੀਨ ਖਾ ਗਈ, ਅਸਮਾਨ ਨਿਕਲ ਗਿਆ, ਗਈ ਕਿੱਥੇ? ਉਹ ਮੈਂ ਤੇਰੇ ਚੋਰ ਆ। ਭਾਈ ਦੀ ਫੇਵਰਟ ਨਹੀਂ, ਸ਼ਕਲੋਂ ਤੇ ਤੂੰ ਸ਼ਰੀਫ ਵੀ ਨਹੀਂ ਲੱਗਣ ਡਿਆ। ਉਹ ਬਾਜੀ ਮੈਂ ਤੇਰਾ ਅਦਬ ਕਰਦਾ, ਅਸੀਂ ਸਾਲ ਹੋ ਗਏ ਤੁਹਾਡੇ ਘਰ ਜਾ ਕੇ ਕੰਮ ਕਰੀ। ਮੈਂ ਵੀ ਕਹਾਂ 2 ਹੁਣ ਮਹੀਨੇ ਤੋਂ ਛੱਡ ਯਾਦ ਨਹੀਂ ਆਇਆ ਭਾਇਨ ਕਿ ਭਾਇਨ ਦੀ ਕਟਿੰਗ ਕਰਨੀ ਆ। ਆਉਣ ਕਿਉਂ ਨਹੀਂ ਡਿਆ ਘਰ? ਅੱਜ ਅੱਕ ਕੇ ਮੈਂ ਆਪ ਆਈ ਦੁਕਾਨ ਤੇ, ਮੈਂ ਆਪ ਜਾ ਕੇ ਮੈਂ ਕਿਹਾ ਇਹਨੂੰ ਸੱਦ ਕੇ ਲਿਆਵਾਂ। ਐ ਵੇਖ ਜ਼ਰਾ, ਐ ਵੇਖ ਕੀ ਆ, ਕੀ ਆ? ਇਹਦੀ ਬਾਂਹ ਕਰਕੇ ਵੇਖ ਜ਼ਰਾ, ਥੱਲੇ ਕੀ? ਧਾਗਾ ਨਿਕਲਿਆ ਥੋੜਾ ਜਿਹਾ। ਉਹ ਆਹ ਨਿਕਲਿਆ ਧਾਗਾ। ਛੱਡ ਦੇ, ਇਹ ਤਾਂ ਇਹ ਮੇਰੇ ਬੰਦੇ ਦੀ ਸ਼ਰਟ, ਆਇਆ। ਓਏ ਮੇਰੇ ਬੰਦੇ ਦੀ ਸ਼ਰਟ ਉਹ ਲਗਾ। ਤੂੰ ਤਮੀਜ਼ ਕਰ ਬਾਜੀ, ਇਹ ਸਾਨੂੰ ਚੋਰ ਨਾ ਬਣਾ, ਸਾਰਾ ਇਲਾਕਾ ਓਏ ਜਾਣਦਾ ਬਣਾਉਣ ਦੀ ਤੁਹਾਨੂੰ। ਕਿਹੜੀ ਲੋੜ ਹੈ? ਚੋਰ ਤੇ ਅੱਜ ਮੈਂ ਫੜ ਲਿਆ, ਉੱਤੇ ਚੋਰ ਤੇ ਫੜ ਲਿਆ ਅੱਜ ਮੈਂ। ਉਹ ਤੂੰ ਓਏ ਮੇਰੇ ਤਮੀਜ਼ ਬੰਦੇ, ਕਰ। ਐ ਤੈਨੂੰ ਪਤਾ ਮੇਰੇ ਬੰਦੇ ਨੇ ਬਾਹਰ ਦੇ ਮੁਲਕੋਂ ਮੰਗਾਈ ਸੀ, ਯੂਨਾਬਾਦ ਚੋਂ। ਉਹ ਠਹਿਰ ਜਾ, ਬਾਹਰ ਦੇ ਮੁਲਕੋਂ ਜੂਨਾਬਾਦ ਤੋਂ। ਤੇਰਾ ਦਿਮਾਗ ਠੀਕ ਆ? ਉਹ ਮੇਰਾ ਇਹ ਦਿਮਾਗ ਛੱਡ। ਠੀਕ ਹੈ, ਉਹ ਤੁਹਾਡੇ ਉਹ ਤੇਰੀ ਨੀਅਤ ਨਹੀਂ ਠੀਕ, ਨਖੱਤੀ ਦਿਆ ਪੁੱਤਾ। ਔਰ ਮੇਰੇ ਨਾਲ ਤਮੀਜ਼ ਨਾਲ ਗੱਲ ਕਿਉਂ ਕਰੀ। ਤੇਰੇ ਤੇ ਚਦਰਾਂ ਚੜਦੀਆਂ? ਤਮੀਜ਼ ਨਾਲ ਤੇਰੇ ਨਾਲ ਗੱਲ ਕਰਾਂ ਨਖੱਤੀ ਦਿਆ ਪੁੱਤਾ। ਤੇਰੇ ਸੁੱਤੇ ਪੇ ਕੀੜੇ ਚੜਦੇ ਨੇ, ਜਿਹੜੇ ਤੈਨੂੰ ਕੀੜੇ ਪੈਣੇ ਆ, ਬੇੜਾ ਗਰਕ ਹੋਣਾ ਵਾ ਤੇਰਾ। ਖੋਤੀ ਦਿਆ ਬੱਚਿਆ ਬਗੈਰ ਔਰ ਤਾਂ। ਮੇਰੇ ਨਾਲ ਤਮੀਜ਼ ਨਾਲ ਗੱਲ ਕਰ। ਮੈਂ ਤੈਨੂੰ ਤਮੀਜ਼ ਨਾਲ ਕਿਉਂ ਗੱਲ ਕਰਾਂ? ਚੋਰਾਂ ਨਾਲ ਕੌਣ ਤਮੀਜ਼ ਨਾਲ ਗੱਲ ਕਰਦਾ? ਮੇਰੇ ਬੰਦੇ ਦੀ ਸ਼ਰਟ ਆ, ਐ ਵੇ ਐ ਵੇ, ਇਹ ਹਾਂ। ਐ ਵੇ, ਇਹ ਐ ਵੇ, ਇਹ ਵਾਲੀ ਸਿਲਾਈ, ਐ ਵਾਲੀ ਸਿਲਾਈ ਲੱਗੀ ਹੈ। ਇਹ ਸਪੈਸ਼ਲ ਸਿਲਾਈ ਹੈ, ਇਹ ਹਰ ਮਸ਼ੀਨਾਂ ਦੀ ਨਹੀਂ। ਇਹ ਹਰ ਸ਼ਰਟ ਦੀ ਸਪੈਸ਼ਲ ਇੱਥੇ ਮਸਲ ਟੈਗ ਕਾਦੇ ਨਾਲ ਲਾਉਂਦੇ ਆ? ਨਾ ਇਹ ਤੈਨੂੰ ਪਤਾ ਹੈ, ਇਹ ਮੇਰੇ ਬੰਦੇ ਦੀ ਭਾਈ ਨੇ ਭੇਜੀ ਸੀ ਬਾਹਰੋਂ। ਇਹ ਉਹ ਸ਼ਰਟ ਆ। ਉਹ ਬਾਜੀ ਜਾ। ਇਹ ਸਾਰੀਆਂ ਪੇਟੀਆਂ ਫੋਲ ਮਾਰੀਆਂ, ਅਲਮਾਰੀਆਂ ਫੋਲ ਮਾਰੀਆਂ, ਸਾਰੇ ਕੱਪੜੇ ਫੋਲ ਮਾਰੇ। ਯਾ ਅੱਲਾ, ਮੈਂ ਤੇ ਜਿਹੜੇ ਕੱਪੜੇ ਲੋਕਾਂ ਨੂੰ ਦਿੱਤੇ ਸੀ, ਮੈਂ ਤੇ ਉਹ ਵੀ ਫੋਲ ਮਾਰੇ ਨੇ ਕਿ ਉਹਨਾਂ ਦੇ ਘਰਾਂ 'ਚ ਜਾ ਕੱਪੜੇ ਫੋਲੇ ਨੇ ਕਿ ਮੇਰੇ ਬੰਦੇ ਦੀ ਨਵੀਂ ਸ਼ਰਟ। ਯਾ ਅੱਲਾ, ਉਹ ਕੀ ਕਹਿੰਦੇ ਉਹ ਉਹਨੂੰ? ਮੈਂ ਤੇਰੀ ਅੱਖ ਕੱਢ ਗਈ, ਇੱਥੋਂ ਟੁਰ ਜਾ ਇੱਥੋਂ। ਓਏ ਤੂੰ ਮੇਰੇ ਤੇਰੇ ਬੰਦੇ ਦੀ ਕਿਹੜੀ ਤੂੰ ਅੱਖ ਕੱਢ ਉਹ ਮੇਰਾ ਰਹੀ ਹੈ? ਗਾਹਕ ਵੀ ਦੜਾਤਾ। ਉਹ ਕਿਹੜਾ ਦਾਗ ਤੇਰਾ ਬੇੜਾ? ਓਏ ਮੇਰੇ ਬੰਦੇ ਦੀ ਸ਼ਰਟ, ਤੇਰਾ ਬੇੜਾ ਕਰ ਤੇਰਾ। ਓਏ ਤੂੰ ਛੱਡ।